हाँ जी आप बोल गुजारिश ये है ਅਸੀਂ ਇੱਥੋਂ ਕਿਸੇ ਕੰਜਰ ਨੂੰ ਸਦੀਏ ਨਾ ਸਾਡੇ ਪਿੰਡ ਸ਼ਾਦੀ ਸੀ ਤੇ ਆ ਕਿਹੜਾ ਫੌਤ ਹੋਇਆ ਬੰਦਾ ਉਹਦਾ ਪੁੱਤਰ ਅੱਜ ਕੱਲ੍ਹ ਉਹ ਕਿਹੜਾ ਦੱਬ ਕੇ ਕਰੋ ਨਾ ਉਹਦਾ ਨਹੀਂ ਉਹਦਾ ਦਰਦ ਨਹੀਂ ਹੈ ਪਰ ਇਹ ਖੁਸ਼ਾਬ ਦਾ ਕਿਸ ਪਾਸੇ ਦਾ ਯਾਰ ਅੱਛਾ ਉਸ ਰੋਕੜੀ ਉਹਨੇ ਪਤਾ ਨਹੀਂ ਲੱਖ ਕੇ ਵੀ ਜ਼ਿਆਦਾ ਮੰਗਿਆ ਇਹਨਾਂ ਕਿ ਅਸੀਂ ਚਲੋ ਦੇ ਦਿੰਦੇ ਉਹਨੇ ਆਪਣੀ ਕਾਪੀ ਵੇਖੀ तो वो अगे उस कि डेट मेरी हुई है कि सरगोदियां के वडेरे आ गए तो वो तो लखां का लेंदे ने असी वो पैसे भी मतलब लुटाने बेचारा गरीब मौलवी वो बेचारा नमाज पढ़ाउंदा है ते वो कोई चार ने लै भी लै किड्डी सोहनी गल मार ने कीती है कंपैरेटिव स्टेटमेंट तकाबली जायजा लैना ਹੁਣ ਮੌਲਵੀ ਦੇ ਨਾਲ ਮੌਲਵੀ ਦਾ ਲਈਏ ਨਾ ਤੇ ਉਹ ਤੇ ਜੁੜਦਾ ਤੇ ਜੇ ਕੰਜਰਾਂ ਦੇ ਨਾਲ ਮੌਲਵੀ ਦੇ ਲਈ ਤੇ ਜੋੜ ਕੋਈ ਨਹੀਂ ਜੇ ਅੱਜ ਕੱਲ੍ਹ ਮੈਨੂੰ ਦੁੱਖ ਹੈ ਮੈਂ ਜਦੋਂ ਸ਼ਹਿਰ ਕੋਈ ਲੈਂਦਾ ਨਾ ਪੈਸੇ ਤੇ ਮੈਂ ਮਰਨ ਵਾਲਾ ਹੋ ਜਾਂਦਾ ਵਾਂ ਮੇਰੇ ਸ਼ੇਰ ਦਾ ਕੋਈ ਮੁੱਲ ਤਾਰ ਸਕਦਾ ਜਿਹੜਾ ਮੇਰਾ ਹੋਵੇ ਮੈਨੂੰ ਤੇ ਐਵੇਂ ਕੋਈ ਵਾਹ ਕਰ ਦੇਵੇ ਉਹ ਸਾਡੀ ਧੀ ਹੈ ਉਸਮਾ ਉਹ ਜਦੋਂ ਆਉਂਦੀ ਨੇ ਇਹੋ ਜਿਹੀਆਂ ਸ਼ਾਹ ਤੇ ਉਹ ਬਰਿੰਦਰ ਸਿੰਘ ਜ਼ਖਮੀ ਉੱਥੋਂ ਕਰਦਾ ਤੇ ਐਂ ਹੋ ਜਾਂਦਾ ਸਾਰੇ ਜਾਣ ਦੀ ਦੌਲਤ ਲੱਭ ਗਈ ਮੌਲਵੀ ਨੂੰ ਜਦੋਂ ਕੋਈ ਸੁਬਹਾਨ ਅੱਲਾ ਕਰਦਾ ਹੋਰ ਉਹਨੇ ਕੋਈ ਲੈਣਾ ਫਿਰ ਅਸੀਂ ਜਿਹੜੇ ਉਹ ਜੇ ਕੰਜਰਾਂ ਤੋਂ ਪੈਸੇ ਸੁੱਟਦੇ ਨੇ ਮੌਲਵੀਆਂ ਤੋਂ ਸੁੱਟਦੇ ਨੇ ਖੁਸਰਿਆਂ ਤੋਂ ਸੁੱਟਦੇ ਨੇ ਨਾਤ ਪੜ੍ਹਨ ਵਾਲਿਆਂ ਤੋਂ ਸੁੱਟਦੇ ਨੇ ਕੋਲ ਯਾਰ ਪੈਸਾ ਕੀ ਇਹ ਰੱਖਦਾ ਜਦੋਂ ਇੱਕ ਚੰਗਾ ਬੋਲ ਮੇਰੇ ਸ਼ੇਰ ਤੇ ਜਦੋਂ ਕੋਈ ਵਾਹ ਕਰ ਦਿੰਦਾ ਨਾ ਜਾਂ ਤੁਸੀਂ ਆਂਦੇ ਹੋ ਕਮਾਲ ਕਾ ਸ਼ੌਕਤ ਕਰ ਦਿੰਦਾ ਤੇ ਮੈਨੂੰ ਇਹਦੇ ਕਲੇਜੇ ਨੂੰ ਠੰਡ ਪੈ ਜਾਂਦੀ ਮੌਲਵੀ ਦੇ ਨਾਲ ਮੌਲਵੀ ਦਾ ਮੁਕਾਬਲਾ ਕਰੀ ਤਾਂ ਉਹ ਰੋਕੜੀ ਦਾ ਤਾਂ ਮੌਲਵੀ ਦਾ ਕੀ ਉਹਦੇ ਨਾਲ ਗੁਲੂਕਾਰਾਂ ਨਾ ਕਰੋ ਉਹਨਾਂ ਨੇ ਕੰਜਰ ਨੇ ਉਹਨਾਂ ਦੇ ਪੈਸੇ ਲੈਣੇ ਨੇ ਤੇ ਸਾਡੇ ਮੌਲਵੀ ਜਿਹੜੇ ਉੱਤੋਂ ਜਾ ਕੇ ਇਹ ਸੁੱਟੀ ਜਾਂਦੇ ਨੇ ਇਹ ਕੋਈ ਚੰਗਾ ਕੰਮ ਤੇ ਨਹੀਂ ਹੁਣ ਜਵਾਬ ਦਿਓ ਨਾ ਤੂੰ ਇਹ ਵੀ ਕੋਈ ਗੱਲ ਕਰੇਗਾ ਜਵਾਬ ਬਿਲਕੁਲ ਠੀਕ ਹੈ ਅਸੀਂ ਜਿਹੜੇ ਜੀ ਤੁਹਾਨੂੰ ਦੇ ਸ਼ੇਰ ਤੁਸੀਂ ਜ਼ਿੱਦ ਕਰ ਜਾਂਦੇ ਹੋ ਸਾਨੂੰ ਸੁਣਾਉਂਦੇ ਨੇ ਹੁਣ ਉਹ ਜਿਹੜਾ ਮਾਮੇ ਵਾਲਾ ਸ਼ੇਰ ਹੈ ਉਹ ਕਿਤਨੀ ਵਾਰੀ ਐਸਾ ਆਖਿਆ ਤਾਂ ਤੁਸੀਂ ਪਹਿਲੀ ਵੀਡੀਓ ਸੁਣ ਲਓ ਉਹ ਹੈ ਹਾਂਜੀ ਉਹ ਉਸ ਕੰਮ से रहन दो ਤੂੰ ਨਾ ਛੇੜੋ ਚਾਚਾ ਵੀ ਮਾਮੇ ਬਣ ਗਏ ਨਹੀਂ ਤੇ ਉਹ ਜਿਹੜੀ ਉਹਦੇ ਵਿੱਚ ਉਹ ਕੀ ਸੁਣਾਉਣਾ ਸ਼ੇਰ ਨਹੀਂ ਯਾਰ ਤੁਸੀਂ ਹੋਰ ਬੈਠਾ ਕੇ ਅੱਜ ਬੇਲੀਆਂ ਦੇ ਰੱਬ ਸਬੱਬੀ ਮਿਲੇ ਉਹ ਨਾ ਹੁਣ ਓਏ ਹੁਣ ਕੋਈ ਕੈਮਰੇ ਦਾ ਨਾ ਡਰ ਲੈਂਦਾ ਜਾਂਦਾ ਸ਼ੌਕਰ ਨਾ ਥੋੜਾ ਜਿਹਾ ਤੇਰਾ ਵਕਤ ਜਾਇਆ ਹੋਣਾ ਹੁਣ ਬੋਲਣ ਲੱਗ ਪਿਆ ਨਹੀਂ ਉਹ ਨਾ ਵੇਖੋ ਨਾ ਮੈਨੂੰ ਇੰਜ ਆਂਦੇ ਕੋਈ ਹੋਰ ਪਤੇ ਦੀਆਂ ਗੱਲਾਂ ਉਹ ਤੇ ਸ਼ੇਰ ਅਸੀਂ ਪੁੱਛੋ ਨਾ ਕੋਈ ਹੋਰ ਪਤੇ ਦੀ ਇੱਕ ਤੁਸੀਂ ਬੜੀ ਅੱਛੀ ਗੱਲ ਆਖੀ ਪੀਰ ਨਸੀਰੁੱਦੀਨ ਨਸੀਰ ਨੇ ਨਾ ਜੀ ਉਹਨਾਂ ਦੀ ਕਿਸਟ ਸੁਣੀਏ ਨਾ ਤਕਰੀਰਾਂ ਤੇ ਮਜ਼ਾ ਆ ਜਾਂਦਾ ਹੈ ਯਾਨੀ ਉਹ ਇਹ ਚੀਜ਼ ਮੌਲਵੀਆਂ ਦੇ ਬਾਰੇ ਦੱਸਦੇ ਨੇ ਜੋ ਕਿਹੜੇ ਪੈਸੇ ਲੈ ਕੇ ਜੋ ਇਤਨੇ ਮੈਂ ਲੈਣੇ ਨੇ ਇਤਨੇ ਲੈਣੇ ਨੇ ਉਹ ਬਹੁਤ ਖਿਲਾਫ ਨੇ ਨਾਤ ਖਾਨਾ ਦੇ ਖਿਲਾਫ ਨੇ ਕਿਹੜੇ ਆਕਾ ਸਰਕਾਰ ਦਾ ਨਾਤ ਸ਼ਰੀਫ ਪੜ੍ਹਨਾ ਬਿਲਕੁਲ ਪੀਰ ਨਸੀਰੁੱਦੀਨ ਨਸੀਰ ਗੋਲੜਾ ਸ਼ਰੀਫ ਵਾਲੇ ਬੜੇ ਸਖਤ ਖਿਲਾਫ ਨੇ ਬੋਲੇ ਨੇ ਤਕਰੀਰਾਂ ਨੇ ਉਹਨਾਂ ਦੀ ਅਸੀਂ ਉਹ ਚੀਜ਼ ਬਿਲਕੁਲ ਆਨੇ ਆ ਲੇਕਿਨ ਦੂਸਰੇ ਨਜ਼ਰੀਏ ਨਾਲ ਘੰਟੇ ਘਰ ਵਾਲੇ ਦੂਸਰੇ ਪਾਸੇ ਆਈਏ ਤੇ ਜਿਹੜੇ ਇਹ ਸਾਡੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਜਾਂ ਇਮਾਮਤ ਕਰਾਉਂਦੇ ਨੇ ਜਾਂ 5 ਵਕਤ ਨਮਾਜ਼ ਟਾਈਮ ਉਹਨਾਂ ਦਾ ਇੱਕ ਹੱਕ ਬਣਦਾ ਹੈ ਉਹਨਾਂ ਕਿਤੋਂ ਖਾਣਾ ਹੈ ਅਗਰ ਉਹ ਥੋੜਾ ਬਹੁਤ ਮੈਂ ਤਾਂ ਉਸ ਜਾਇਜ਼ੇ ਨਾਲ ਯਾਰ ਇਖਤਲਾਫੇ ਦਾ ਹੈ ਬਰਕਤ ਲੱਖਾਂ ਅਸੀਂ ਦੇ ਦਿੰਨੇ ਆ ਤੇ ਕਿਤੇ ਥੋੜੇ ਜਿਹੇ ਅਸੀਂ ਉੱਥੇ ਆਨੇ ਆ ਜੋ ਯਾਰ ਇਹ ਨਹੀਂ ਹੋਣੇ ਅਸੀਂ ਜਿਵੇਂ ਉਹ ਟੀਵੀ ਤੇ ਨਹੀਂ ਬੈਕ ਕਰਦੇ ਇਹ ਵਾਕਈ ਕਿਸੇ ਦੀ ਵੇਖੋ ਨੂੰ ਇਹ ਗੱਲ ਕਰਦੇ ਨੇ ਇਹ ਆਪਣੇ ਜਿਹੜੀ ਇਹਨਾਂ ਨੇ ਨਾ ਕਿੱਲਾ ਠੋਕ ਦਿੱਤਾ ਐਸ ਨੇ ਪੱਟ ਦਿੱਤਾ ਇੱਕ ਕਿੱਲਾ ਠੋਕਿਆ ਵੇ ਘੋੜਾ ਬਣ ਲੈਗਾ ਇਹਨੇ ਪੁੱਟ ਦਿੱਤਾ ਵੀ ਉਹਨੂੰ ਕਿਸੇ ਨੂੰ ਠੁੱਡਾ ਨਾ ਲੱਗੇ ਨੀਤਾਂ ਦੋਵਾਂ ਨਹੀਂ ਸਹੀ ਨੇ ਇਹ ਵੀ ਠੀਕ ਮੈਨੂੰ ਇਹਨਾਂ ਦੀ ਨੀਤਾਂ ਦੇ ਵਿੱਚ ਨਹੀਂ ਇਹ ਖਲੂਸ ਨਾਲ ਮਸ਼ਵਰਾ ਦਿੰਦੇ ਨੇ ਪਰ ਅੱਗੋਂ ਵੇਖਣਾ ਵੀ ਅਗਲਾ ਜਿਹੜਾ ਗੱਲ ਕਰਦੇ ਨੇ ਉਹਨੂੰ ਚਿੱਥਣ ਤੇ ਸਹੀ ਗੱਲ ਨੂੰ ਵੀ ਜਿਹੜਾ ਬੰਦਾ ਇੱਥੇ ਮੁਆਵਜ਼ਾ ਲੈ ਲੈਂਦਾ ਸ਼ਹੀਦ ਹੈ ਉਹ ਆਂਦਾ ਮੇਰੀ ਕਬਰ ਤੇ ਸ਼ਹਾਦਤ ਲਿਖੀ ਜਾਏਗੀ ਉਹ ਅੱਲਾ ਦੇ ਕੋਲੋਂ ਤੇ ਉਹਨੂੰ ਸ਼ਹੀਦ ਉਹ ਸ਼ਹੀਦ ਨੂੰ ਤੇ ਅਗਾਂ ਅਜੇ ਨਹੀਂ ਕੋਈ ਨਹੀਂ ਮਿਲਣਾ ਆਲਮ ਹੈ ਉਹ ਆਂਦਾ ਵੱਡਾ ਆਲਮ ਨਾ ਲਿਖਿਆ ਜੋ ਇੱਥੇ ਉਹਨੂੰ ਮਿਲ ਗਿਆ ਸਖੀ ਜਦੋਂ ਉਹਨੇ ਆਖਿਆ ਮੈਂ ਸਖੀ ਹੋਵੇ ਜਦੋਂ ਅੱਲਾ ਦੀ ਰਾਹ ਵਾਸਤੇ ਕਰਨਾ ਮੈਂ ਪੜ੍ਹਾਵਾਂਗਾ ਮੈਂ ਸ਼ੌਕਤ ਤੇ ਇੰਨਾ ਚਿਰ ਪੜ੍ਹਾਉਂਦਾ ਰਿਹਾ ਅੱਜ ਵੀ ਮੈਂ ਇੱਥੇ ਅੱਲਾ ਤੌਫੀਕ ਦੇਗਾ ਨਾ ਕਿਤਾਬਾਂ ਵੀ ਦਿਆਂਗਾ ਮੈਟ੍ਰਿਕ ਤੋਂ ਲੈ ਕੇ ਤੇ MSc ਦਾ ਜਿਹੜਾ ਆਂਦਾ ਮੈਂ ਪਾਸ ਨਹੀਂ ਹੋ ਸਕਦਾ ਮੈਂ ਨਾ ਇੱਥੇ ਚੁੱਪ ਕਰਕੇ ਪੁੱਤਰ ਕੰਮ ਜਿੱਥੇ ਮਰਜ਼ੀ ਆ ਕਰ ਘੰਟਾ ਕਾ ਆ ਜਾ ਕਰ ਅੱਲਾ ਕਰੇਗਾ ਮੈਂ ਗੋਲੀ ਐਸੇ ਦੱਸ ਦਿਆਂਗਾ ਉਹ ਪਾਸ ਹੋ ਜਾਏਗਾ ਮੈਂ ਇਨਸ਼ਾਅੱਲਾ ਕਰਾਂਗਾ ਜੀ ਮੈਨੂੰ ਰੱਬ ਤੌਫੀਕ ਦੇਗਾ ਮੈਂ ਅਜਰ ਅੱਲਾ ਕੋਲੋਂ ਨਾ ਹਾਂ ਅੱਲਾ ਕੋ ਮੈਂ ਵੀ ਤਾਂ ਮਾਸਟਰ ਹਾਂ ਮੈਨੂੰ ਵੀ ਤਾਂ ਜਦੋਂ ਮੈਂ ਪੜ੍ਹਾਉਂਦਾ ਸਾਂ ਨਾ ਤਾਂ ਮੇਰੀ ਕਲਾਸ ਜਿਹੜੀ ਉਹਨੂੰ ਲੋਕੀ ਉਹਨਾਂ ਕੋਲ ਟਿਊਸ਼ਨ ਲੈਂਦੇ ਸਨ ਮੈਂ ਪੁੱਤਰ ਕਿਉਂ ਲੈਂਦੇ ਨੇ ਉਹ ਮੈਂ ਉਹਨਾਂ ਦੀ ਨਜ਼ਮਾਂ ਲਿਖੀਆਂ ਨੇ ਗੁਫਾਰ ਸਾਹਿਬ ਜਿਹੜੇ ਨੇ ਉਹ ਮੇਰੀ ਕਲਾਸ ਦੇ ਵਿੱਚੋਂ ਲੈਂਦੇ ਸਨ ਟਿਊਸ਼ਨਾਂ ਤੇ ਕਿਉਂ ਲੈਂਦੇ ਸਨ ਮੈਨੂੰ ਅੱਗੋਂ ਆਉਂਦੇ ਸਨ ਤੇਰੀ ਜ਼ਮੀਨ ਹੈ ਤੂੰ ਹਿਕਮਤ ਕਰਨਾ ਹਿਕਮਤ ਦੀ ਦੁਕਾਨ ਪਾਈ ਹੈ ਤੂੰ ਜਾ ਕੇ ਇੱਥੋਂ ਤਨਖਾਹ ਲੈਣਾ ਤੇ ਮੈਂ ਕਿਹਾ ਮੇਰੇ ਪੁੱਛੋ ਭਰਾਵਾਂ ਕੋਲੋਂ ਮੈਨੂੰ ਉਹ ਵਾਈ ਚੋਂ ਕੀ ਦਿੰਦੇ ਜੇ ਉੱਥੇ ਆਣ ਕੇ ਮੇਰੇ ਮਤਲਬ ਤੇ ਆ ਜਾ ਜੇ ਮੈਂ ਉਹਨਾਂ ਕੋਲ ਕੀ ਸ਼ੈ ਲੈਣਾ ਤਨਖਾਹ ਤੁਹਾਡੇ ਜਿੰਨੀ ਇਹਦੇ ਨਾਲ ਮੈਨੂੰ ਗੁਜ਼ਾਰਾ ਕਰਨਾ ਮੈਂ ਇਹਨੇ ਸ਼ੋਅ ਛਾਪਾ ਨਾ ਬਣਾਵਾਂ ਇਹਦਾ ਹੈ ਕਿ ਬੇਲੀਏ ਇਹਦਾ
ਉਹ ਆਬਾਸ ਡਾਕਟਰ ਆ ਵੈਕਸੀਨੇਟਰ ਹੁੰਦਾ ਸੀ ਤੇ ਉਹ ਡਾਕਟਰ ਫਿਰ ਉਹਨੂੰ ਵੀ ਅਸੀਂ ਡਾਕਟਰੀ ਸਾਧਨੇ ਆ ਜਿਹੜਾ ਵੈਕਸੀਨ ਲਾਉਂਦੇ ਨੇ। ਉਹਨੂੰ ਮੈਂ ਆਖਿਆ ਯਾਰ ਤੂੰ ਇੱਕ ਜਿਹੜਾ ਟੀਕਾ 5 ਦਾ ਇਹਦੇ ਕੋਈ 250-300 ਰੁਪਈਆ ਕਿਉਂ ਲਾਉਣਾ ਟੀਕਾ ਲਾ ਕੇ। ਉਸ ਆਖਿਆ ਮੈਂ ਆ ਕਾਟਨ ਕਿਦੋਂ ਖੱਟਣੀ ਹੈ, ਮਾਇਆ ਕਾਟਨ ਨੂੰ ਮਾਇਆ ਕਿਦੋਂ ਲਵਾਉਣੀ ਹੈ ਜੇ ਮੈਂ ਟੀਕਾ ਨਾ ਲਾਵਾਂ। ਤੇ ਇਹ ਮਾਇਆ ਅਸੀਂ ਨਾਮ ਹੀ ਲਾਈਏ, ਜਾ ਕੇ ਸਹਾਬਾ ਕਰਾਮ ਉਹਨਾਂ ਨੂੰ ਵੇਖੀਏ ਉਹ ਜਿਹੜੇ ਪੈਸੇ ਨਹੀਂ ਸਨ ਲੈਂਦੇ। ਜਿਹੜਾ ਅਮੀਰੁਲ ਮੋਮਨੀਨ ਸੀ ਨਾ ਉਹਦੀ ਵੀ ਉਨੀ ਤਨਖਾਹ ਸੀ ਤੇ ਜਿਹੜਾ ਉੱਥੇ ਚੌਕੀਦਾਰ ਸੀ ਉਹਦੀ ਵੀ ਉਨੀ ਤਨਖਾਹ ਸੀ, ਕੋਈ ਬਾਲ ਬੱਚਾ ਉਹਨਾਂ ਦਾ। ਇੱਥੇ ਸਾਡਾ ਜਿਹੜਾ ਵੱਡਾ ਹੈ ਸਕੇਲ ਵਾਲੇ ਉਹਦੇ ਕਿੰਨੇ ਨੇ, ਜਿਹੜਾ ਚੋਖੇ ਬਾਲ ਵਿਚਾਰਾ ਗਰੀਬ ਸਾਰੀ ਦਿਹਾੜੀ ਜਿਹੜਾ ਗੋਡੀ ਕਰਦਾ ਉਹਦੀ ਤਨਖਾਹ ਹੈ ਨਾ ਹੋਣ ਦੇ ਬਰਾਬਰ ਹੈ। ਤੇ ਜਿਹੜਾ ਜਾ ਕੇ ਮੈਂ ਹੀ ਵੇਖੇ ਚੁੱਕ ਕੇ ਹੱਥ ਜਿਹੜਾ ਉਹ ਡਾਇਮੰਡ ਮਾਲ ਸੀ ਨਾ ਇੱਥੋਂ ਜ਼ਰੀ ਯੂਨੀਵਰਸਿਟੀ ਦਾ, ਉਹ ਲੈ ਗਿਆ GC ਯੂਨੀਵਰਸਿਟੀ ਨਾ, ਉਹਨੂੰ ਖੰਗਾਰਦੇ ਮਾਰੇ ਕੋ ਟੁਰਿਆ ਜਾਂਦਾ ਸਾਈਂ ਨੂੰ ਪਤਾ ਨਹੀਂ ਕਿਵੇਂ ਕਰਦੇ ਸਨ ਤੇ ਉਹ ਜਾ ਕੇ ਉੱਥੋਂ ਲਈ ਜਾਂਦੇ ਹਨ ਪੈਸੇ। ਕਮ ਸੇ ਕਮ ਬੰਦੇ ਨੂੰ ਇਹ ਆਖੀ ਜੇ ਦੂਜਾ ਗਰੀਬ ਹੀ ਤਾਂ ਉਹਨੂੰ ਢਿੱਡ ਲੱਗਾ ਕਿ ਨਹੀਂ। ਮੈਂ ਇਹ ਆਨਾ ਮੈਂ ਆਨਾ ਵੇਖੋ ਜੀ, ਮੈਂ ਪਹਿਲਾਂ ਮੈਂ ਉਹ ਜਿਹੜਾ ਗੱਲ ਕਰਨਾ ਨਹੀਂ ਉਹ ਮੈਂ ਗੱਲ ਕੌਲ ਫੇਲ ਇੰਤਜ਼ਾਰ ਨਹੀਂ ਹੋਣਾ ਚਾਹੀਦਾ। ਮੈਂ ਨਮਾਜ਼ ਪੜ੍ਹਾਵਾਂ ਮੈਨੂੰ ਅੱਲਾ ਨਾ ਅਜਰ ਦੇਗਾ, ਮੇਰੇ ਕਿਤੋਂ ਹੋਰ ਰਿਜ਼ਕ ਦੇ ਖਜ਼ਾਨੇ ਖੋਲ੍ਹ ਦੇਗਾ। ਤੇ ਮੌਲਵੀ ਜਿਹੜੇ ਨੇ ਦੂਜੀਆਂ ਨਮਾਜ਼ੇ ਨੇ ਤੁਸੀਂ ਅੱਛਾ ਵੀ ਮੈਂ ਦੇਖੋ ਜੀ ਤਾਰਿਕ ਵੀ ਅਤਾ ਵੀ ਜਾਂਦਾ ਸਾਰੇ। ਹੁਣ ਤੁਸੀਂ ਤਾਂ ਮੇਰੇ ਨਾਲ ਕਦੇ ਜੁਮਾ ਪੜ੍ਹਨ ਗਏ ਨਹੀਂ। ਜਦੋਂ ਅਸੀਂ ਜਾਈਦਾ ਨਾ ਉੱਥੇ ਆਏ ਜੀ ਇੱਕ ਤਾਂ ਸਾਡੀ ਨਾ ਮਸਜਿਦ ਹੈ ਜਿਹੜੀ ਉਹ ਬੜੀ ਗਰੀਬ ਆਂਦੀ ਹੈ, ਅਸੀਂ ਆਏ ਸਾਰੇ ਗਰੀਬ ਜਿਹੇ ਹਾਂ, ਉਹ ਸਾਡੇ ਸ਼ਾਹੂਕਾਰ ਤੇ ਹੈ ਕੋਈ ਨਹੀਂ। ਉੱਥੇ ਜਾ ਕੇ ਜਦੋਂ ਜਾਈਦਾ ਨਾ ਕੋਈ ਉਹਨਾਂ ਭੁੱਖਿਆਂ ਕੋਲ ਉਹ ਵੀ ਆਏ ਹੁੰਦੇ ਨੇ, ਪਹਿਲਾਂ ਤਾਂ ਕਰਦੇ ਜੀ ਤਕਰੀਰ ਮਸ਼ਰਾਉਂਦੇ ਨੇ ਇੰਨੀ ਜਹਾਜ਼ 'ਤੇ ਪੈਸੇ ਦੇਣੇ ਚਾਹੀਦੇ ਨੇ, ਇੰਨੇ ਮਸੀਤਾਂ ਦੇਣੇ ਚਾਹੀਦੇ। ਅਖੀਰ ਹੀ ਖਲੋ ਕੇ ਨਾ ਜਦੋਂ ਆਖਰ 'ਤੇ ਜਾਂਦੇ ਖੁਤਬੇ ਦਾ ਦੂਜਾ ਹਿੱਸਾ ਆਉਂਦਾ ਮੈਂ ਉੱਥੇ ਫਲਾਣੀ ਥਾਂ 'ਤੇ 2 ਕਨਾਲਾਂ ਲਈ ਉੱਥੇ ਮਦਰਸਾ ਬਣਾ ਰਿਹਾ, ਉਹ ਆਣ ਕੇ ਮੰਗਣ ਲੱਗ ਪਏ ਬੂਹੇ ਕੋਲ ਬੈਠੇ। ਉਹ ਸਾਰੀ ਕੌਮ ਨੂੰ ਅਸਾਂ ਲੜਾਈ ਮੰਗਣ ਸਾਡੇ ਜੀ ਸਦਰ ਨੇ ਮੰਗਦੇ ਬਾਹਰ ਜਾ ਕੇ। ਅਸੀਂ ਆਪਣੇ ਮੇਰੇ ਨਾ ਬੱਚੇ ਕਦੀ ਉਹਨਾਂ ਨੇ ਲਿਫਾਫੇ ਵੱਲ ਗੌਰ ਕੀਤੀ ਹੈ? ਮੈਂ ਕਈ ਗੱਲਾਂ ਤੁਹਾਨੂੰ ਸ਼ੌਕਤ ਮੈਨੂੰ ਦੱਸਾਂਗਾ। ਉਹ ਜਾ ਕੇ ਵੇਖਣ ਉਹ ਜਦੋਂ ਬਾਲ ਨੂੰ ਪਲੇਟ ਲੈ ਕੇ ਚੌਲਾਂ ਘੱਲੇ ਹੀ ਨਾ ਵੀ ਨਿਆਜ਼ ਦੇ ਜਾ ਕੇ ਲੈ ਉਹ ਦੇਣ ਆਹ ਬੰਦੇ ਨੇ 2 ਵੇਖੋ ਨਾ। ਜੇ ਇਹਨਾਂ ਕਦੀ ਸੋਚਿਆ ਵੀ ਸਾਨੂੰ ਕੋਈ ਕਿਤੋਂ ਅਸੀਂ ਕੋਈ ਸ਼ੈ ਖਾਵਾਂਗੇ? ਕਦੀ ਇਹਨਾਂ ਜ਼ਿੰਦਗੀ 'ਚ ਨਹੀਂ ਆਖਿਆ ਵੀ ਮੈਂ ਕਿਸੇ ਦਾ ਸਾਨੂੰ ਕੋਈ ਪਾਰਟੀ ਦੇਵੇ। ਇਹ ਜਦੋਂ ਵੀ ਕੋਈ ਭਾਵੇਂ ਇਹਨਾਂ ਨੂੰ ਭਾਵੇਂ ਜੁੱਤੀ ਨਵੀਂ ਲਈ ਹੋਵੇ ਤੇ ਭਾਵੇਂ ਇਹਨੂੰ ਪਾਰਟੀ ਪਾ ਦੇਣ, ਇਹਨਾਂ ਸੂਟ ਨਵਾਂ ਪਾਇਆ ਹੋਵੇ ਤੇ ਪਾਰਟੀ ਪਾ ਦੇਣ, ਫਿਰ ਦਿੰਦੇ ਨੇ। ਅੱਲਾ ਇਹ ਰੋਟੀ ਖਵਾਉਂਦੇ ਨੇ ਇਹਨੂੰ ਅਜਰ ਦੇਗਾ। ਤੇ ਜਿਹੜਾ ਹੈ ਨਾ ਲੇਂਜ ਬੰਦਾ ਉਹ ਕੁੱਤਾ ਬੇਸ਼ੱਕ ਰਾਜ ਬਹਾ ਛੱਡੀਏ ਚੱਕੀ ਚੱਟਣੋਂ ਰਹਿ ਨਹੀਂ ਸਕਦਾ। ਉਹਨਾਂ ਨੇ ਜੀ ਮਾਰ ਸ਼ੇਰ ਕਿੰਨਾ ਦਾ ਜੀ ਮਿਲ ਪਵੇਂ ਜੀ ਅਚਣ ਚੇਤੀ। ਹਾਂ ਜੇ ਦਿਨ ਫੇਰੇ ਇਹ ਤੇ ਮੀਆਂ ਮੁਹੰਮਦ ਦਾ ਸ਼ੇਰ ਨੇ। ਅੱਛਾ ਇਹ ਕਿਹਦਾ ਸ਼ੇਰ ਹੈ? ਨਹੀਂ ਇਹ ਮੈਨੂੰ ਹੁਣ ਚਲੋ ਆਉਂਦਾ ਤੇ ਨਾ ਹੋਏਗਾ ਤੇ ਅਚਣ ਮੈਂ ਆਪਣਾ ਅਚਣ ਚੇਤੀ ਦਿਲ ਦਾ ਜਾਨੀ ਲੱਗ ਜਾਵੇ ਜਾਂ ਮੱਥੇ ਪਲਕਾਂ ਉੱਤੇ ਯਾਦ ਦਿਲ ਅੰਦਰ ਉਹਨੂੰ ਭਾਈਏ ਕਿੱਥੇ। ਤੇ ਉਹ ਨਾ ਮੈਨੂੰ ਆਪ ਹੁਣ ਜੇ ਤੈਨੂੰ ਮਿਲਣਾ ਹੋਵੇ ਤੇ ਦੱਸ ਆਈਏ ਕਿੱਥੇ, ਤੇਰੇ ਦੀਪ ਦੀਦਾਰ ਤੇ ਦਰਸ਼ਨ ਦੱਸ ਫਿਰ ਪਾਈਏ ਕਿੱਥੇ। ਅਚਣ ਚੇਤੀ ਦਿਲ ਦਾ ਜਾਨੀ ਲੱਗ ਜਾਵੇ ਜੇ ਮੱਥੇ ਪਲਕਾਂ ਉੱਤੇ ਯਾਦ ਦਿਲ ਅੰਦਰ ਉਹਨੂੰ ਭਾਈਏ ਕਿੱਥੇ। ਇਹ ਮੇਰੇ ਸ਼ੇਰ ਨੇ ਤੇ ਤੁਸੀਂ ਥੋੜ੍ਹੇ ਮੇਰੇ ਨਾਲ ਹੀ ਗੁਜ਼ਾਰਾ ਕਰ ਲਿਆ ਕਰੋ। ਹਾਂ ਤੁਸੀਂ ਇਹਨਾਂ ਵੱਡੇ ਸ਼ੇਰ ਨਾਲ ਲੈਣ ਕੀ ਜਾਂਦੇ, ਮਾੜੇ ਜਿਹੇ ਸ਼ਹਿਰ ਨਾਲ ਹੀ ਗੁਜ਼ਾਰਾ ਕਰ ਲਿਆ ਕਰੋ। ਤੇ ਇਹ ਐਵੇਂ ਅਸੀਂ ਨਾ ਸ਼ੌਕਤ ਅਸੀਂ ਨਾ ਜਾਂਦਿਆਂ ਇੱਕ ਨਾ ਸੁਣਿਆ ਵੀ ਮਰ ਗਿਆ ਵੀ ਕਬਰ ਤੇ ਰਸ਼ ਰਹਿੰਦਾ ਜੇ ਬੰਦਾ ਕੁਝ ਇਨਸਾਨ ਤੋਂ ਅਸੀਂ ਲੱਭਣ ਲੱਗ ਪਏ ਸ਼ੇਰ ਕਿੱਥੋਂ ਹੈ। ਉਹ ਮੈਂ ਹਾਫਿਜ਼ ਅਕਰਮ ਉਹਨੂੰ ਆਖਿਆ, ਉਹਨੇ ਆਖਿਆ ਸਖੋ ਪੇਰ ਨਹੀਂ ਕੋ ਸੁਣਿਆ ਸੀ। ਹੁਣ ਸਾਂ ਉਹਦੇ ਕੋਲ ਸਾਨੂੰ ਉਹਨੇ ਨਾ ਗਿਆ ਨਾ ਹੁਣ ਅਸੀਂ ਜਾ ਕੇ ਅਗਾ ਨਾ ਸਾਨੂੰ ਆਇਆ ਨਹੀਂ ਆ ਮਾਸਮ ਨੂਰ ਦਾ ਭਰਾ ਉਹਦੇ ਕੋਲ ਚਲੇ ਗਏ। ਜਾਂਦਿਆਂ ਯਕੀਨ ਜਾਣ ਉਹਨੇ ਆਖਿਆ ਦਿੱਤੂ ਦੀ ਕੇਸਰ ਲਓ, ਦਿੱਤੂ ਦੀ ਕੇਸਰ ਲਈ ਵੀ ਆਂਦੀ ਤੇ ਉਹਦੇ ਵਿੱਚ ਉਹ ਸੁਣ ਅਜੇ ਸਿੱਧਾ ਸੁਣ ਲੈ ਵੀ ਜਿਹੜਾ ਉਹ ਸੁਣਿਆ ਸੀ ਨਾ ਮਰ ਗਿਆ ਵੀ ਕਬਰ ਤੇ ਰਸ਼ ਰਹਿੰਦਾ ਹੈ ਬੰਦਾ ਪੱਖਾ ਹਵਾ ਦਿੰਦਾ ਹੈ ਤੇ ਨੇਕ ਨਸੀਬ ਹੋਣ ਚੰਗੇ ਸੱਜਣ ਖੁਦਾ ਦਿੰਦਾ। ਸਾਨੂੰ ਉਹ ਸੱਜਣ ਚੰਗੇ ਦਿੱਤੇ ਨੇ ਤੇ ਹੋਣੇ ਨਹੀਂ ਜਾਂ ਕੁਸਕਦੇ ਪਏ। ਹੁਣ ਪਤਾ ਨਹੀਂ ਜਾ ਕੇ ਆਂਦੇ ਹੁਣ ਮਗਰੋਂ ਝਾੜ ਨੂੰ ਤਨਕੀਦ ਕਰਨੀ। ਹੁਣ ਮੈਨੂੰ ਹੁਣ ਮੇਰੇ ਘਰ ਮੇਰੇ ਭਰਾਓ ਅੱਜ ਦਾ ਨਾ ਜੁਮੇ ਦਾ ਦਿਨ ਇੱਕ ਤਾਂ ਸਾਡੇ ਉਹ ਸ਼ਹਿਰਾਂ ਦੇ ਵਿੱਚ ਕੋਈ ਟ੍ਰੈਫਿਕ ਵੀ ਬੰਦ ਹੋਈ ਹੈ। ਇਹ ਵੀ ਆਂਦਾ ਮੈਂ ਘਰ ਜਾਣਾ, ਬੱਸਾਂ ਵੀ ਬੰਦ ਹੋਈਆਂ ਨੇ। ਇਮਰਾਨ ਖਾਨ ਦਾ ਵੀ ਜਲਸਾ ਹੈ ਜੇ ਉਹ ਕੋਈ ਉਹ ਲਿਜਾਣਾ ਲਾਹੌਰ। ਤੇ ਦੂਜੀ ਗੱਲ ਜੁਮਾ ਵੀ ਅਸੀਂ ਪੜ੍ਹਨਾ, ਸ਼ੌਕਤ ਵੀ ਪੜ੍ਹਨਾ, ਮੈਂ ਵੀ ਜੁਮਾ ਪੜ੍ਹਨਾ। ਨਹੀਂ ਤੇ ਜੀ ਤਾਂ ਕਰਦਾ ਸੀ ਇਹਨਾਂ ਨਾਲ ਕਿੰਨਾ ਚਿਰ ਗੱਲਾਂ ਕਰਦੇ ਰਹੀਏ। ਇਹਨਾਂ ਨੇ ਮੁੜ ਗੱਲਾਂ ਜਦੋਂ ਕੀਤੀ ਆਏ ਫਿਰ ਤੁਹਾਡੇ ਨਾਲ ਕਰਾਂਗੇ। ਹੈ ਤਾਂ ਤੁਹਾਡਾ ਅਸਾਂ ਵਕਤ ਹੀ ਜ਼ਾਇਆ ਕੀਤਾ, ਉਹ ਹੈ ਤਾਂ ਅਸਾਂ ਰੀ ਕੀਤੀ ਹੈ। ਉਹ ਜਿਵੇਂ ਨਾ ਉਹ ਜਿਵੇਂ ਅੱਗੇ ਸਵਾਲ ਮੇਰੇ 'ਤੇ ਕਰਦਾ ਹੁੰਦਾ ਅੱਜ ਲਫ਼ਜ਼ ਵੀ ਮੈਨੂੰ ਕੋਈ ਨਹੀਂ ਸੀ ਦੱਸਿਆ ਜੇ ਤੇ ਬਹਿਸ ਕਰਨੀ। ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਲੋਕਾਂ ਵੀ ਜਿਨ੍ਹਾਂ ਨੂੰ ਪਸੰਦ ਆਇਆ ਉਹਨਾਂ ਦੀ ਤਾਂ ਬੜੀ ਮਿਹਰਬਾਨੀ, ਤੇ ਜਿਨ੍ਹਾਂ ਨੂੰ ਨਹੀਂ ਵੀ ਨਾ ਪਸੰਦ ਆਏ ਉਹਨਾਂ ਦਾ ਵੀ ਸ਼ੁਕਰੀਆ। ਤੇ ਜੇ ਕੋਈ ਗਲਤੀ ਹੋਈ ਉਹ ਮੇਰੇ ਲਈ ਹੋਈ ਹੈ, ਕੋਈ ਚੰਗੀ ਗੱਲ ਹੈ ਉਸ ਬੰਦੇ ਦੀ ਹੈ, ਇਹਨਾਂ ਦੋਵਾਂ ਦੀ ਹੈ। ਤੇ ਆਹ ਮੇਰੇ ਆਹ ਬੱਚੇ ਨੇ ਇਹਨਾਂ ਦੀ ਤਾਂ ਮੈਂ ਕਰਨੀ ਕੋਈ ਤਰੀਕ ਨਹੀਂ ਗੱਲ ਇਹਨਾਂ ਦੀ ਕੋਈ ਨਹੀਂ। ਇਹ ਜੇ ਕੋਈ ਚੰਗੀ ਗੱਲ ਹੋਵੇ ਤਾਂ ਇਹਨਾਂ ਦੀ ਵਜ੍ਹਾ ਤੋਂ, ਕੋਈ ਤੇਰੀ ਵਜ੍ਹਾ ਤੋਂ ਹੈ
ਤੇ ਜੇ ਕੋਈ ਭੈੜੀ ਗੱਲ ਮੇਰੀ ਵਜ੍ਹਾ ਤੋਂ ਹੈ, ਜੇ ਕੋਈ ਹੋਰ ਚੰਗੀ ਨਿਕਲ ਗਈ ਉਹ ਤਾਂ ਪੰਜਾਬੀ ਜ਼ੁਬਾਨ ਦੀ ਇਹ ਵਜ੍ਹਾ ਤੋਂ ਹੈ। ਅੱਲਾ ਤੁਹਾਨੂੰ ਸਾਰਿਆਂ ਨੂੰ, ਉਹ ਮਾਸਟਰ ਸਾਹਿਬ ਜ਼ਖਮੀ ਸਾਹਿਬ ਨੇ, ਉਹ ਉਜ਼ਮਾ ਇੱਕ ਬੇਟੀ, ਇੱਕ ਸ਼ਾਹਦ ਹੈ, ਇੱਕ ਏ ਫਾਰ ਅਲੀ ਹੈ, ਉਹ ਬੜਾ ਹੁਣ ਪਿਆਰ ਮੁਹੱਬਤ ਕਰਨ ਲੱਗ ਪਿਆ। ਅੱਲਾ ਉਹਨੂੰ ਹਦਾਇਤ ਦੇਵੇ, ਉਹ ਚੰਗਾ ਮੁੰਡਾ, ਤਨਕੀਦ ਇਹਨਾਂ ਤਰ੍ਹਾਂ ਕਰ ਦੱਸੋ, ਉਹ ਹੁਣ ਅੱਲਾ ਨੂੰ ਸੁੱਖ ਦੇਵੇ। ਠੀਕ ਹੈ ਜੀ, ਅਗਰ ਪ੍ਰੋਗਰਾਮ ਦਾ ਐਂਡ ਹੋਣ ਵਾਲਾ ਹੈ ਤੇ ਅਸੀਂ ਇਸ ਦੋਸਤ ਦੇ ਬਾਰੇ, ਸੱਜਣ ਦੇ ਬਾਰੇ ਸਾਡੇ ਕੋਲ ਅਲਫਾਜ਼ ਨਹੀਂ ਕਿਹੜੇ ਅਸੀਂ ਇਹਨਾਂ ਦੇ ਬਾਰੇ ਕਹਿ ਸਕੀਏ। ਇਹ ਸੁੱਚਾ ਸੌਦਾ ਤੇ ਸੱਚਾ ਸੌਦਾ, ਸੱਚਾ ਤੇ ਸੁੱਚਾ ਬੰਦਾ ਇਨਸਾਨ, ਤੇ ਦਿਲ ਇੰਤਹਾਈ ਗੁਦਾਜ਼ ਹੈ। ਜ਼ਬਾਨੀ ਤੌਰ ਤੇ ਅਸੀਂ ਵੀ ਇਹਦੀ ਗੁਜ਼ਾਰਿਸ਼ ਕਰਦੇ ਹਾਂ ਥੋੜਾ ਜਿਹਾ ਉਹ ਕਾਣੇ ਨੂੰ ਕਾਣਾ ਨਾ ਕਾਣਾ ਪਵੇ ਨਾ, ਕਾਣੇ ਨੂੰ ਹੌਲੀ ਹੌਲੀ ਪੁੱਛੀਏ ਤੇਰੀ ਕਿਉਂ ਕਰ ਭੱਜੀ ਅੱਖ, ਇਹ ਕਰਕੇ ਸ਼ੇਰ ਹੈ। ਅਸੀਂ ਥੋੜਾ ਇਹਨੂੰ ਇਹ ਕਹਿੰਦੇ ਆ ਭਾਈ ਫਰੂਕ ਵੀ ਮੈਂ ਵੀ ਐਸਾ ਆਰਾਮ ਨਾਲ ਥੋੜਾ ਥੋੜਾ ਨਾ ਟੇਕ ਟੇਕ ਕੇ, ਤੇ ਇਹ ਬਹੁਤ ਇੱਕ ਹੀਰਾ ਬੰਦਾ, ਇਹ ਸਾਡੀ ਕਿਸਮਤ ਹੈ, ਖੁਸ਼ਕਿਸਮਤੀ ਹੈ। ਇੱਦਾਂ ਦਾ ਸੱਚਾ ਤੇ ਸੁੱਚਾ ਸਾਨੂੰ ਲੱਗਦਾ ਦੋਸਤ ਸਾਨੂੰ ਲੱਭਿਆ। ਇਹ ਭਾਵੇਂ ਕੁਝ ਵੀ ਆਖੇ, ਅਸੀਂ ਇੱਕ ਪਾਸੇ ਹਾਂ ਜੀ ਉਹ ਚਮੜਾ ਪਾਸੇ ਇੱਕ ਅਸੀਂ ਨਹੀਂ ਛੱਡਦੇ। ਇਹ ਭਾਵੇਂ ਇਹ ਸਾਡਾ ਪੀਰ ਲੱਖ ਵਾਰ ਵੀ ਮੁਰੀਦਾਂ ਨੂੰ ਆਖਿਆ ਤੁਸੀਂ ਮੇਰੇ ਪੀਰ ਨੇ, ਪੀਰ ਜਦੋਂ ਮੁਰੀਦ ਆਖੇ ਜੋ ਤੂੰ ਸਾਡਾ ਪੀਰ ਨੇ, ਉਦੋਂ ਸ਼ੌਕਤ ਮੇਰੀ ਗੱਲ ਸੁਣ, ਇੱਕ ਗੱਲ ਮੈਨੂੰ ਯਾਦ ਆ ਗਈ ਵੀ ਅਸੀਂ ਨਾ ਜਾ ਕੇ ਨਾ 96 ਦੇ ਵਿੱਚ, ਇਹਨੇ ਪਹਿਲੋਂ ਤਾਂ MA ਕੀਤਾ ਪੰਜਾਬੀ, ਮੈਂ ਪਿੱਛੋਂ ਸ਼ੁਰੂ ਕੀਤਾ। ਇਹਨੇ MA ਉਰਦੂ ਤੇ ਪੰਜਾਬੀ ਪਹਿਲੋਂ ਕਰ ਲਿਆ ਸਨ, ਮੈਂ ਬਾਅਦ ਕੀਤਾ। ਇਹ ਇੱਕ ਵਾਰੀ ਨਾ ਰਿਟਨ ਵੀ ਕਲੀਅਰ ਕਰ ਆਇਆ ਸੀ, ਇੰਟਰਵਿਊ ਰਹਿ ਗਿਆ ਸੀ ਤੇ ਮੇਰੇ ਨਾਲ ਇਹਨੇ ਫਿਰ ਗਿਆ। ਇਹ ਪ੍ਰੋਫੈਸਰ ਬਣਾਉਣ ਵਾਲਾ ਮੈਨੂੰ ਇਹ ਜੇ, ਮੈਨੂੰ ਤਾਂ ਪਤਾ ਹੀ ਨਹੀਂ ਦਰਖਾਸਤ ਕਿਹਨੇ ਦੇਣੀ, ਮੇਰੀ ਦਰਖਾਸਤ ਇਹਨੇ ਦਿੱਤੀ, ਮੈਂ ਰਿਟਨ ਕਲੀਅਰ ਕਰ ਗਿਆ, ਫਿਰ ਇੰਟਰਵਿਊ ਮੈਂ ਕਲੀਅਰ ਕਰ ਗਿਆ, ਮੈਨੂੰ ਜੈਨ ਵੀ ਹਜ਼ਰੂ ਇਹਨੇ ਕਰਵਾਇਆ ਸੀ ਜਾ ਕੇ। ਇਹ ਮੈਨੂੰ ਪ੍ਰੋਫੈਸਰ ਬਣਾਉਣ ਵਾਲਾ ਜੇ, ਇਹ ਭਾਵੇਂ ਕਰ ਲੈਣਾ, ਇਹ ਜੋ ਮੇਰੇ ਮੁਤਲਕ ਜਾਣਦਾ ਨਾ ਤੇ ਕੋਈ ਵਿਖਲੀਆਂ ਨਹੀਂ ਗੱਲਾਂ ਦੱਸਦਾ ਵੀ ਨਹੀਂ, ਤੇ ਇਹਨੇ ਤੇ ਰਹਿਣਾ ਸੀ PET ਫਿਜ਼ੀਕਲ ਐਜੂਕੇਸ਼ਨ ਟੀਚਰ। ਇਹ ਜਿਹੜਾ ਪ੍ਰੋਫੈਸਰ ਬਣਾਇਆ ਨਾ, ਇਹਦੀ ਵਜ੍ਹਾ ਤੋਂ ਅੱਲਾ ਤੁਹਾਨੂੰ ਸਾਰਿਆਂ ਨੂੰ ਸੁੱਖ ਦੇਵੇ। ਕੋਈ ਚੋਰੀ ਇਜਾਜ਼ਤ ਲਈਏ ਕਿ ਗੱਲ ਸਾਨੂੰ ਸਾਡੇ ਮਾਸਟਰ ਬਰਿੰਦਰ ਸਿੰਘ ਜ਼ਖਮੀ ਸਾਹਿਬ, ਸ਼ਾਹਦ ਭਾਈ ਛੋਟਾ ਸਾਡਾ ਸਾਊਦੀ ਅਰਬ ਦੇ ਵਿੱਚ ਹੁੰਦਾ ਸ਼ਾਹਦ, ਜਿਹਨੇ ਆਖਿਆ ਸੀ, ਉਹਨੇ ਇਹ ਕਿ ਮੈਨੂੰ ਉਹ ਉਦੋਂ ਉਹਨੇ ਆਹ ਬਾਬਾ ਜਿਹੜਾ ਜੇ ਨਾ ਹੈ ਜੇ ਹੀਰਾ ਕੋਈ, ਤੇ ਇਹਨੂੰ ਉਹਨੇ ਆਖਿਆ ਦੂਜਾ ਹੈ ਵੇ ਉਜ਼ਮਾ ਬੇਟੀ ਹੈ, ਫਿਰ ਹੈ ਨੇ ਉਹ ਸਾਡੇ ਢਿੱਲੋਂ ਸਾਹਿਬ ਨੇ, ਫਿਰ ਬਲ ਸਾਹਿਬ ਨੇ। ਵੀਰ ਸਾਹਿਬ ਨੇ ਆਖਿਆ ਸੀ ਕਿ ਬਾਬਾ ਕਿੱਥੋਂ ਲੱਭੇ, ਇੱਕ ਦਿਨ ਲੁਕਾਈ ਕਿੱਥੇ ਰੱਖੇ। ਅੱਛਾ, ਉਹ ਜਿਹੜੇ ਨਾ 5-7 ਸਾਨੂੰ ਨਾ ਯਾਰ ਬਣਾਈਏ, ਥੋੜੇ ਜਿਹਾ ਹੋਵਣ ਸੱਕੇ ਸੌੜੇ ਜਾ ਯਾਰ ਬਣਾਈਏ, ਥੋੜੇ ਜਿਹਾ ਹੋਵਣ ਸੱਕੇ ਸੌੜੇ ਜਾ, ਭੈੜੀ ਨਸਲ ਦੇ ਵਗ ਨਾਲੋਂ ਚੰਗੇ ਨਸਲੀ ਜੋੜੇਗਾ। ਪਰ ਸਾਨੂੰ ਆ ਜੋੜੇ ਠੀਕ ਨੇ। ਅੱਲਾ ਤੁਹਾਨੂੰ ਸਾਰਿਆਂ ਨੂੰ ਸੁਖੀ ਰੱਖੇ। ਖੁਦਾ ਹਾਫਿਜ਼। ਦੂਜੇ ਆਉਂਦੇ ਦੂਜੇ ਦਿਨ ਫਿਰ ਸ਼ੌਕਤ ਆਏਗਾ ਤੇ ਫਿਰ ਤੁਹਾਡੇ ਨਾਲ ਹੋਰ ਗੱਲਾਂ ਕਰਾਂਗੇ। ਅੱਲਾ ਹਾਫਿਜ਼।